ਭਾਰਤ ਕੈਨੇਡਾ ਦੇ ਰਿਸ਼ਤਿਆਂ ਉੱਤੇ ਸਾਰੀ ਦੁਨੀਆ ਦੀ ਅੱਖ ਹੈ ਸ਼ਰਮਾ ਜੀ, ਤੇ ਵੱਖ-ਵੱਖ ਜਿਹੜੇ ਭਾਵੇਂ ਕੋਈ ਸਟੂਡੈਂਟ ਵਰਗ ਹੈ, ਭਾਵੇਂ ਕੋਈ ਹੋਰ ਨੇ, ਤਾਂ ਉਹ ਆਪਣੇ-ਆਪਣੇ ਪਹਿਲੂਆਂ ਤੋਂ ਇਹਨਾਂ ਰਿਸ਼ਤਿਆਂ ਨੂੰ ਦੇਖ ਰਹੇ ਨੇ। ਇਸੇ ਦਰਮਿਆਨ ਖਬਰ ਇਹ ਆ ਰਹੀ ਹੈ ਕਿ ਕੈਨੇਡਾ ਦਾ ਜਿਹੜਾ ਸਟੱਡੀ ਵੀਜ਼ਾ ਹੈ, ਇਹ ਵੀ ਮਿਲਣਾ ਹੁਣ ਔਖਾ ਹੋ ਗਿਆ ਹੈ। ਪੂਰੀ ਘੁਖ ਪੜਤਾਲ ਤੋਂ ਬਾਅਦ ਹੀ ਇਹ ਜਿਹੜਾ ਸਟੱਡੀ ਵੀਜ਼ਾ ਉਹ ਮਿਲਿਆ ਕਰੂਗਾ। ਬਿਲਕੁਲ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਕੈਨੇਡਾ ਦਾ ਸਟੱਡੀ ਵੀਜ਼ਾ ਲੈਣਾ ਹੁਣ ਥੋੜਾ ਮੁਸ਼ਕਲ ਜ਼ਰੂਰ ਹੋਏਗਾ, ਜੀ। ਪਰ ਉਹਦਾ ਅਰਥ ਇਹ ਬਿਲਕੁਲ ਨਹੀਂ ਹੈਗਾ ਕਿ ਇਹ ਸਾਰਾ ਪਹਿਲੂ ਮੌਜੂਦਾ ਜੋ ਸਥਿਤੀ ਭਾਰਤ ਔਰ ਕੈਨੇਡਾ ਵਿਚਾਲੇ ਬਣੀ ਹੈ, ਮੋਦੀ ਔਰ ਟਰੂਡੋ ਵਿਚਾਲੇ ਬਣੀ ਹੈ, ਜਾਂ ਉਸ ਤੋਂ ਬਾਅਦ ਉਹਨਾਂ ਦੇ ਅਧਿਕਾਰੀਆਂ ਮੰਤਰੀਆਂ ਵਿਚਾਲੇ ਜੋ ਗੱਲਬਾਤ ਚੱਲ ਰਹੀ ਹੈ, ਉਹਦਾ ਅਸਰ, ਇਹ ਉਹ ਪਹਿਲੂ ਨਹੀਂ ਹੈ। ਜੇਕਰ ਵੀਜ਼ਾ ਔਖਾ ਮਿਲਦਾ ਹੈ, ਦੇਰ ਨਾਲ ਮਿਲਦਾ, ਜਾਂ ਕਈਆਂ ਨੂੰ ਨਹੀਂ ਮਿਲਦਾ, ਜੀ ਜੀ, ਮੈਨੂੰ ਲੱਗਦਾ ਇਹ ਸ਼ੁਭ ਸ਼ਗਨ ਹੈ ਪੰਜਾਬ ਲਈ, ਭਾਰਤ ਲਈ ਖਾਸ ਕਰਕੇ। ਉਹਦਾ ਕਾਰਨ ਇਹ ਹੈ ਕਿ ਲਗਾਤਾਰ ਸਾਡੇ ਬੱਚਿਆਂ ਨਾਲ, ਸਾਡੇ ਵਿਦਿਆਰਥੀਆਂ ਨਾਲ, ਸਾਡੇ ਪੰਜਾਬ ਤੇ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਮਾਪਿਆਂ ਨਾਲ ਟਰੈਵਲ ਏਜੰਟ, ਯੂਨੀਵਰਸਿਟੀਆਂ ਕੈਨੇਡਾ ਅਮਰੀਕਾ 'ਚ ਖੁੱਲੀਆਂ ਕਈ ਕਾਲਜ, ਉਹ ਧੋਖਾਧੜੀ ਮਿਲ ਕੇ ਕਰੀ ਜਾਂਦੇ ਨੇ। ਸੋ ਇਹ ਧੋਖਾਧੜੀ ਏਜੰਟਾਂ ਦੀ ਫਰਜ਼ੀ ਕਾਗਜ਼ਾਂ ਰਾਹੀਂ, ਫਰਜ਼ੀ ਕਾਲਜਾਂ ਯੂਨੀਵਰਸਿਟੀਆਂ ਦੇ ਨਾਂ ਦੇ ਉੱਤੇ, ਜਾਂ ਜਿਹੜੇ ਬਹੁਤ ਇਹੋ ਜਿਹੇ ਥਾਵਾਂ ਤੇ ਨੇ ਜਿੱਥੇ ਕੋਰਸ ਹੀ ਨਹੀਂ ਹੁੰਦੇ, ਕੁਛ ਨਹੀਂ ਹੁੰਦਾ, ਉਹੀ ਦਾਖਲਾ ਦਿੱਤਾ ਜਾਂਦਾ ਕਮਰਿਆਂ 'ਚ ਚੱਲਣ ਵਾਲੇ ਕਾਲਜਾਂ ਦੇ ਉੱਤੇ, ਉਹ ਫਰਜ਼ੀ ਜਿਹੜਾ ਧੋਖਾਧੜੀ ਮਾਪਿਆਂ ਨੂੰ ਹੁੰਦੀ ਆ, ਉਹਨੂੰ ਰੋਕਣ ਦੇ ਲਈ ਕੈਨੇਡਾ ਨੇ ਪਹਿਲਕਦਮੀ ਕੀਤੀ ਹੈ। ਸੋ ਇਸ ਲਈ ਦਾ ਮਤਲਬ ਇਹ ਨਹੀਂ ਹੈਗਾ ਕਿ ਜੈਨੂਨ ਜਵਾਕਾਂ ਦੇ ਕੈਨੇਡਾ ਵੀਜ਼ਿਆਂ ਤੇ ਕੋਈ ਅਸਰ ਪੈਣ ਲੱਗਿਆ। ਠੀਕ ਹੈ। ਸੋ ਇਹ ਜਿਹੜੇ ਸਟੱਡੀ ਵੀਜ਼ੇ ਨੇ, ਅਸਲ 'ਚ ਹੋਇਆ ਕੀ, ਪਿਛਲੇ ਦਿਨੀ 700 ਜਵਾਕਾਂ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਸੀ, ਤੁਹਾਡੇ ਧਿਆਨ 'ਚ ਹੋਵੇ, ਡਿਵੋਰਟ ਕਰ ਦੇਣੇ ਆ ਜੀ, ਉਹ ਕਰ ਦੇਣੇ ਆ। ਜਲੰਧਰ ਦੇ ਇੱਕ ਟਰੈਵਲ ਏਜੰਟ ਦੇ ਹਵਾਲੇ ਨਾਲ ਕਿ ਜਾਲੀ ਕਾਗਜ਼ ਪੱਤਰ ਉਹਨਾਂ ਜਵਾਕਾਂ ਨੂੰ ਧਰਨੇ ਪ੍ਰਦਰਸ਼ਨ ਵੀ ਕਰਨੇ ਪਏ, ਰੋਸਾ ਵੀ ਪ੍ਰਗਟਾਉਣਾ ਪਿਆ ਕਿ ਸਾਡਾ ਇਹ 'ਚ ਕੀ ਕਸੂਰ ਹੈ ਜੀ। ਉਹਦੇ ਲਈ ਫਿਰ ਕਮੇਟੀਆਂ ਬਣੀਆਂ, ਜਾਂਚ ਬਣੀ, ਇੱਕ ਹੈ ਨਾ ਉਹ ਬਣਾਇਆ ਗਿਆ ਕਿ ਜੀ ਰਿਫਿਊਜੀ ਕੀ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕਨਾਡਾ, ਹੈ ਨਾ, IRCC। ਸੋ ਹੁਣ ਉਸ ਦੇ ਦਾਇਰਾ ਵਧਾਉਣ ਦੀ ਵੀ ਕਵਾਇਦ ਹੈ। ਕਾਰਨ ਇਹ ਹੈ ਜੀ ਕਿ ਹਾਲ ਹੀ 'ਚ ਕੈਨੇਡਾ ਨੇ 1500 ਫਰਜ਼ੀ ਐਡਮਿਸ਼ਨ ਜਿਹੜੇ ਚਿੱਠੀਆਂ ਨੇ, ਦਾਖਲਾ ਮਤਲਬ ਪੱਤਰ ਨੇ, ਉਹ ਫੜ ਲਏ। ਠੀਕ ਹੈ। 1500 ਫਰਜ਼ੀ। ਤੇ ਇਹਨਾਂ 1500 ਫਰਜ਼ੀ ਦੇ ਵਿੱਚੋਂ 263 ਦੇ ਕਰੀਬ ਵਿਦਿਆਰਥੀ ਜਿਹੜੇ ਉੱਥੇ ਸੀ, ਉਹ ਜਾਂਚ ਦੇ ਘੇਰੇ 'ਚ ਆਏ। ਤੇ 263 ਵਿਦਿਆਰਥੀਆਂ ਦੀ ਜਦੋਂ ਜਾਂਚ ਹੋਈ ਤਾਂ ਇਹਨਾਂ ਚੋਂ 103 ਵਿਦਿਆਰਥੀ ਅਜਿਹੇ ਨਿਕਲੇ ਜਿਨ੍ਹਾਂ ਨੂੰ ਹੁਣ ਡਿਪੋਰਟ ਕਰ ਦਿੱਤਾ ਜਾਣਾ। ਠੀਕ ਹੈ। ਸੋ 103 ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦੀ ਕੈਨੇਡਾ ਫਿਰ ਤਿਆਰੀ, ਔਰ ਇਹਨਾਂ 103 ਵਿਦਿਆਰਥੀਆਂ ਚੋਂ 25 ਫਿਰ ਪੰਜਾਬ ਦੇ। ਹੁਣ ਇੱਥੇ ਭੋਗਣਾ ਵਿਦਿਆਰਥੀਆਂ ਨੂੰ ਪੈਣਾ ਜੀ, ਭੋਗਣਾ ਉਹਨਾਂ ਦੇ ਮਾਪਿਆਂ ਨੂੰ ਪੈਣਾ। 103 ਜਵਾਕ ਜਾਂ 263 ਵਿਦਿਆਰਥੀ ਜਿਹੜੇ ਜਾਂਚ ਦੇ ਘੇਰੇ 'ਚ ਨੇ, ਉਹਨਾਂ ਦੇ ਤੇ ਉਹਨਾਂ ਦੇ ਮਾਪਿਆਂ ਦੇ, ਉਹਨਾਂ ਦੇ ਰਿਸ਼ਤੇਦਾਰਾਂ ਦੇ ਸਾਹ ਸੁੱਕੇ ਰਹਿਣੇ ਆ। ਕਾਰਨ ਕਿਸੇ ਨੇ ਲੋਨ ਲਿਆ ਹੁੰਦਾ, ਕਿਸੇ ਨੇ ਕਰਜ਼ਾ ਰਿਸ਼ਤੇਦਾਰ ਤੋਂ ਫੜਿਆ ਹੁੰਦਾ, ਕਿਸੇ ਨੇ ਜ਼ਮੀਨ ਗਹਿਣੇ ਪਾਈ ਹੁੰਦੀ, ਕਿਸੇ ਨੇ ਕਿੱਲਾ ਵੇਚਿਆ ਹੁੰਦਾ, ਤਾਂ ਜਵਾਕਾਂ ਨੂੰ ਭੇਜਿਆ ਹੁੰਦਾ। ਕੈਨੇਡਾ ਇਹ ਗੱਲ ਬਿਲਕੁਲ ਮੰਨ ਰਿਹਾ। ਸਾਡੇ ਲਈ ਬਕਾਇਦਾ ਤੌਰ ਤੇ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ, ਉਹਨਾਂ ਨੇ ਖੁਦ ਇਹ ਗੱਲ, ਮਾਰਕ ਮਿਲਰ ਨੇ ਇਹ ਗੱਲ ਮੰਨੀ ਆ ਕਿ ਇਹ ਸਾਡੇ ਲਈ $20 ਅਰਬ ਦੀ ਇੰਡਸਟਰੀ ਹੈ। ਅੱਛਾ, $20 ਅਰਬ ਦੀ ਇੰਡਸਟਰੀ। ਕਹਿੰਦੇ ਅਸੀਂ ਕਿਉਂ ਗਵਾਉਣਾ ਚਾਹਾਂਗੇ ਇਹਨੂੰ। ਉਹ ਕਹਿੰਦੇ ਸ਼ਾਰਟ ਟਰਮ ਦੇ ਚੱਕਰ 'ਚ ਅਸੀਂ ਲੌਂਗ ਟਰਮ ਥੋੜਾ ਖਰਾਬ ਕਰਨਾ ਆਪਣਾ। ਇਸ ਲਈ ਤੁਰੰਤ ਕਮਾਉਣ ਦੇ ਚੱਕਰ 'ਚ ਅਸੀਂ ਨਹੀਂ ਚਾਹੁੰਦੇ ਕਿ ਵਿਦਿਆਰਥੀਆਂ ਦਾ, ਪ੍ਰਵੀਨ ਜੀ ਆਪਾਂ ਵਿਦਿਆਰਥੀਆਂ ਦੇ ਹਵਾਲੇ ਨਾਲ ਕਿੰਨੀ ਵਾਰੇ ਚਰਚਾ ਕੀਤੀ ਆ ਕਿ ਕੈਨੇਡਾ ਜਦੋਂ ਜਵਾਕ ਉਤਰਦਾ, ਪਹਿਲਾਂ ਉਹਦੇ ਕਾਗਜ਼ ਪੱਤਰ ਉੱਥੇ ਪਹੁੰਚ ਜਾਂਦੇ ਨੇ, ਐਡਮਿਸ਼ਨ ਦਾ ਪ੍ਰੋਸੈਸ ਸ਼ੁਰੂ ਹੁੰਦਾ। ਤੇ ਜਦੋਂ ਐਡਮਿਸ਼ਨ ਦਾ ਪ੍ਰੋਸੈਸ ਸ਼ੁਰੂ ਹੁੰਦਾ, ਤਦ ਉਹਨਾਂ ਦਾ ਸਿੱਖਿਆ ਵਿਭਾਗ, ਤਦ ਉਹਨਾਂ ਦਾ ਮੰਤਰਾਲਾ, ਇਮੀਗ੍ਰੇਸ਼ਨ ਵਿਭਾਗ, ਉਹ ਕਿਉਂ ਨਹੀਂ ਇਹ ਜਾਂਚ ਕਰਦਾ ਕਿ ਜਿਹੜੇ ਜਵਾਕ ਦੇ ਐਡਮਿਸ਼ਨ ਦੇ ਕਾਗਜ਼ ਆਏ ਨੇ, ਜਾਂ ਜਿਹਦੇ ਪੈਸੇ ਸਾਡੇ ਖਜ਼ਾਨੇ 'ਚ ਆਏ ਨੇ, ਸਹੀ ਵੀ ਹੈ। ਇਸੇ ਤਰ੍ਹਾਂ ਭਾਰਤ ਮੁਲਕ ਦੇ ਵਿੱਚ ਜਦੋਂ ਵਿਦਿਆਰਥੀ ਜਾਣ ਲਈ ਤਿਆਰੀ ਕਰਦੇ ਨੇ, ਤਾਂ ਸਰਕਾਰਾਂ ਨੂੰ ਸਾਰਾ ਪ੍ਰੋਸੈਸ ਪਤਾ ਹੁੰਦਾ ਕਿ ਆ, ਤੇ ਉਹ ਕਿਉਂ ਨਹੀਂ ਇੱਕ ਸਰਕਾਰੀ ਅਦਾਰਾ ਜਿਹਾ ਬਣਾਉਂਦਾ ਕਿ ਭਾਈ ਏਜੰਟ ਕੋਲ ਜਾਣ ਤੋਂ ਪਹਿਲਾਂ 7 ਕਾਲਜਾਂ ਦੀਆਂ, ਯੂਨੀਵਰਸਿਟੀਆਂ ਦੀਆਂ ਲਿਸਟਾਂ ਲਓ। ਬਿਲਕੁਲ ਸਹੀ ਹੈ ਜੀ। ਇਸ ਦੇ ਵਿੱਚੋਂ ਕੈਨੇਡਾ ਨੇ ਸ਼ਾਇਦ ਸਾਡੀ ਗੱਲ ਸੁਣ ਲਈ, ਮੈਨੂੰ ਲੱਗਦਾ ਕੈਨੇਡਾ ਕੰਨੀ ਇਹ ਗੱਲ ਪੈ ਗਈ ਤੇ ਉਹਨਾਂ ਨੂੰ ਸਮਝ ਆ ਗਈ, ਉਹਨਾਂ ਨੇ ਇਹ ਪਹਿਲ ਕਦਮੀ ਕੀਤੀ, ਔਰ ਇਹ ਕਾਬਲੇ ਤਾਰੀਫ ਹੈ। ਬਕਾਇਦਾ ਤੌਰ ਤੇ ਉੱਥੋਂ ਦੇ ਕਾਲਜਾਂ, ਯੂਨੀਵਰਸਿਟੀਆਂ ਦੀ ਸਮੀਖਿਆ ਕਰਨ ਲੱਗੇ ਨੇ। ਉਹ ਕਹਿੰਦੇ ਬੇਸ਼ੱਕ ਇਹ ਸੂਬਿਆਂ ਦਾ ਵਿਸ਼ਾ ਹੈ, ਪਰ
ਅਸੀਂ ਸੈਂਟਰ ਉਹਨਾਂ ਦੀ ਜਿਹੜੀ ਉੱਥੇ ਦੀ ਸਰਕਾਰ ਹੈ ਟਰੂਡੋ ਵਾਲੀ, ਉਹ ਕਹਿੰਦੇ ਕਿ ਉਹ ਅਸੀਂ ਸੂਬਿਆਂ ਨਾਲ ਮਿਲ ਕੇ ਇਸ ਗੱਲ ਤੇ ਧਿਆਨ ਰੱਖਾਂਗੇ ਕਿ ਇੱਥੋਂ ਦੇ ਫਰਜ਼ੀ ਯੂਨੀਵਰਸਿਟੀਆਂ ਕਾਲਜ ਧੋਖਾਧੜੀ ਜਵਾਕਾਂ ਨਾਲ ਨਾ ਕਰਨ, ਇਦਾਂ ਦੀਆਂ ਨਾ ਹੋਣ। ਤੇ ਦੂਸਰੇ ਪਾਸੇ ਜਿਹੜੇ ਜਵਾਕ ਐਡਮਿਸ਼ਨ ਦੇ ਲਈ ਜਦੋਂ ਐਪਲੀਕੇਸ਼ਨ ਲਾਉਣਗੇ ਉਹਨਾਂ ਦੀ ਜਾਂਚ ਪੜਤਾਲ ਹੋ ਜੂਗੀ ਕਿ ਇਹਨਾਂ ਦੇ ਕਾਗਜ਼ ਨਕਲੀ ਤਾਂ ਨਹੀਂ, ਐਡਮਿਸ਼ਨ ਨਕਲੀ ਤਾਂ ਨਹੀਂ, ਫਰਜ਼ੀ ਦਸਤਾਵੇਜ਼ ਤਾਂ ਨਹੀਂ, ਜਿਹੜੇ ਕੋਰਸ ਚ ਲੈ ਰਹੇ ਨੇ ਉਹ ਡੰਮੀ ਤਾਂ ਨਹੀਂ ਹੈ ਨਾ, ਉਹ ਕਾਲਜ ਹੈਗਾ ਵੀ ਹੈ ਨਹੀਂ ਹੈ। ਸੋ ਸਾਰਾ ਕੁਝ ਜਿਹੜਾ ਜਾਂਚ ਹੋ ਜੂਗੀ, ਉਹ ਤੋਂ ਬਾਅਦ ਫਾਇਦਾ ਇਹ ਹੈ ਕਿ ਫਿਰ ਉਹਦੀ ਐਡਮਿਸ਼ਨ ਹੋਣੀ ਹੈ। ਠੀਕ ਹੈ। ਸੋ ਐਡਮਿਸ਼ਨ ਹੋਣ ਤੇ ਫਿਰ ਪੈਸੇ ਜਾਂਦੇ ਨੇ, ਉਹ ਪੈਸੇ ਫਸਣ ਵਾਲੇ ਮਾਮਲੇ ਚੋਂ ਮਾਪੇ ਬਚ ਜਾਣਗੇ ਤੇ ਉਹ ਧੋਖਾਧੜੀ ਦਾ ਸ਼ਿਕਾਰ ਹੋਣੋਂ ਬਚ ਜਾਣਗੇ। ਸੋ ਇਸ ਲਈ ਕੈਨੇਡਾ ਦੀ ਸਰਕਾਰ ਨੇ ਇਹ ਤੈਅ ਕੀਤਾ ਕਿ ਅਸੀਂ ਇਹ ਸਹੂਲਤ ਵਿਦਿਆਰਥੀਆਂ ਨੂੰ ਦੇਵਾਂਗੇ ਕਿ ਭਾਈ ਤੁਹਾਡਾ ਜਿਹੜਾ ਐਡਮਿਸ਼ਨ ਲੈਟਰ ਹੈ, ਪਹਿਲਾਂ ਮਤਲਬ ਸਟੱਡੀ ਵੀਜ਼ਾ ਦੇਣ ਤੋਂ ਪਹਿਲਾਂ ਐਡਮਿਸ਼ਨ ਲੈਟਰ ਦੀ ਜਾਂਚ ਹੋਊਗੀ, ਫਿਰ ਸਟੱਡੀ ਵੀਜ਼ਾ ਜਾਰੀ ਹੋਊਗਾ ਜੇਕਰ ਉਹ ਸਹੀ ਪਾਇਆ ਜਾਏ। ਇਸ ਲਈ ਬੇਸ਼ੱਕ ਹੁਣ ਸਟੱਡੀ ਵੀਜ਼ੇ ਮਿਲਣੇ ਔਖੇ ਹੋ ਸਕਦੇ ਨੇ, ਪਰ ਉਹ ਦਰੁਸਤ ਹੋ ਕੇ ਮਿਲਣਗੇ, ਸਹੀ ਰੂਪ ਚ ਮਿਲਣਗੇ। ਇਹਦੇ ਨਾਲ ਧੋਖਾ ਹੋਣੋਂ ਬੱਚੇ ਬਚ ਜਾਣਗੇ, ਡਿਪੋਰਟ ਹੋਣ ਵਾਲੇ ਮਾਮਲੇ ਘਟ ਜਾਣਗੇ, ਉੱਥੇ ਪਹੁੰਚ ਕੇ ਖੱਜਲ ਖੁਆਰ ਹੋਣ ਵਾਲੇ ਮਾਮਲੇ ਘਟ ਜਾਣਗੇ। ਸੋ ਇਸ ਲਈ ਕਿਉਂਕਿ 700 ਜਵਾਕਾਂ ਦਾ ਮਾਮਲਾ ਆਪਣੇ ਧਿਆਨ ਸੀ, ਹੁਣ 103 ਜਵਾਕਾਂ ਚੋਂ 25 ਹੋਰ ਡਿਪੋਰਟ ਹੋ ਕੇ ਪੰਜਾਬ ਆ ਸਕਦੇ। ਇਹ ਫਿਕਰਮੰਦੀ ਨਵੀਂ ਖੜੀ। ਜੀ ਜੀ।